ਸਭ ਤੋਂ ਵੱਡਾ ਕੰਮ ਜਿਹੜਾ ਬੀਜੇਪੀ ਨੂੰ ਪਾਵਰ 'ਚ ਲਿਆਉਣ ਦਾ ਜੇ ਕਿਸੇ ਨੇ ਕੀਤਾ ਤੇ ਅਡਵਾਨੀ ਨੇ ਕੀਤਾ। ਪਰ ਇੱਕ ਕਮੈਂਟ ਤੋਂ ਬਾਅਦ ਆਂਦੇ ਹੀ ਅਡਵਾਨੀ ਨੂੰ ਉਹਨਾਂ ਨੇ ਕੱਢ ਕੇ ਪਾਸੇ ਰੱਖਤਾ ਜਿਵੇਂ ਮੱਖਣ 'ਚੋਂ ਵਾਲ ਕੱਢੀਦਾ। ਲੇਕਿਨ ਇੱਕ ਵੀ ਬੰਦੇ ਨੇ ਪ੍ਰੋਟੈਸਟ ਨਹੀਂ ਕੀਤਾ ਵੀ ਅਡਵਾਨੀ ਨਾਲ ਕੀ ਹੋਇਆ ਜੀ। ਇਵੇਂ ਹੀ ਜਦ ਕੱਲ ਨੂੰ ਮੋਦੀ ਨੂੰ ਹੁੰਦਾ ਨਾ ਜੀ ਮੋਦੀ ਤਾਂ ਫਰਾਂ ਮੋਦੀ ਕੁਝ ਵੀ ਨਹੀਂ, ਪਾਵਰ ਆਰਐਸਐਸ ਕੋਲ ਲਾਈ ਕਰਦੀ। ਜੇ ਤੁਸੀਂ ਕੋਈ ਐਕਟੀਵਿਟੀ ਦੇਖਣੀ ਹੈ ਕਿ ਵੀ ਭਵਿੱਖ ਦੀ ਡਾਇਰੈਕਸ਼ਨ ਕੀ ਹੋਏਗੀ, ਇਹ ਬੀਜੇਪੀ ਦੀਆਂ ਬਿਆਨਬਾਜ਼ੀਆਂ, ਨੱਡੇ ਨੇ ਕੀ ਕਿਹਾ, ਅਮਿਤ ਸ਼ਾਹ, ਇਹ ਮੈਟਰ ਨਹੀਂ ਕਰਦੀਆਂ। ਇਹ ਤਾਂ ਫॉर ਪਬਲਿਕ ਕੰਜ਼ੰਪਸ਼ਨ ਹੈ। ਉਹਨਾਂ ਨੂੰ ਉਹਨਾਂ ਨੇ ਪੋਲੀਟੀਕਲ ਲੈਵਲ ਦੇ ਉੱਤੇ ਉਨੀ ਜਿਹੜਾ ਹੈ ਉਨੀ ਛੋਟ ਦਿੱਤੀ ਹੋਈ। ਉਹ ਆਰਐਸਐਸ ਜਿਹੜਾ ਉਹ ਸਟ੍ਰਿਕਟਲੀ ਮੋਨੀਟਰ ਕਰਦਾ ਉਹ ਸਾਰਿਆਂ ਨੂੰ। ਅਸ਼ਵਨੀ ਮਹਾਜਨ ਉਹਨਾਂ ਨੇ ਇੱਕ ਵੱਡੀ ਗੈਦਰਿੰਗ ਰੱਖੀ ਜਿਹਦੇ ਵਿੱਚ ਬੜੇ ਵਪਾਰੀ, ਇੰਡਸਟਰੀਅਲਿਸਟ ਇਹ ਉਹ ਸੱਦੇ ਔਰ ਉਹਦੇ ਚ ਉਹਨਾਂ ਨੇ ਪੈਨ ਇੰਡੀਆ ਡਰਾਈਵ ਟੂ ਕ੍ਰੀਏਟ ਅਵੇਅਰਨੈਸ ਅਬਾਊਟ ਦਾ ਯੂਜ਼ ਆਫ ਸਵਦੇਸ਼ੀ ਗੁਡਸ ਕਿ ਵੀ ਸਿਰਫ ਭਾਰਤ ਦੀਆਂ ਬਣੀਆਂ ਚੀਜ਼ਾਂ ਦਾ ਇਸਤੇਮਾਲ ਕਰੋ। ਈ-ਕਮਰਸ ਵੈਬਸਾਈਟਸ ਨੇ ਜਿਨ੍ਹਾਂ ਨੇ ਇੰਡੀਅਨ ਮਾਰਕੀਟਸ ਦਾ ਬਹੁਤ ਨੁਕਸਾਨ ਕੀਤਾ ਹੈ, ਜਿਨ੍ਹਾਂ ਦੇ ਵਿੱਚ ਜਿਹੜੀ ਐਮਾਜ਼ੋਨ ਹੈ, ਫਲਿੱਪਕਾਰਟ, ਵਾਲਮਾਰਟ ਹੈ ਔਰ ਦੂਸਰੀਆਂ ਨੇ, ਇਹਨਾਂ ਸਾਰਿਆਂ ਦਾ ਮੁਕੰਮਲ ਬਾਈਕਾਟ ਕਰੋ। ਇਹ ਜਿਹੜਾ ਟ੍ਰੇਡ ਵਾਰ ਹੈ ਉਹਦੇ 'ਚ ਉਹਨਾਂ ਨੇ ਕਿਹਾ ਕਿ ਬੜਾ ਜ਼ਰੂਰੀ ਹੈ ਕਿ ਵੀ ਚਾਈਨਾ ਔਰ ਤੁਰਕੀ ਇਹ ਸਾਡੇ ਮੁਲਕ ਦੀ ਪ੍ਰਭੂਸੱਤਾ, ਸੋਵਰਨਟੀ ਔਰ ਟ੍ਰੇਡ ਦੇ ਲਈ ਥ੍ਰੈਟ ਨੇ। ਇਹਨਾਂ ਦੋਨਾਂ ਮੁਲਕਾਂ ਦੀਆਂ ਬਣੀਆਂ ਚੀਜ਼ਾਂ ਦਾ ਵੀ ਮੁਕੰਮਲ ਬਾਈਕਾਟ ਕਰੋ। ਨਾਲ ਹੀ ਉਹਨਾਂ ਨੇ ਸਰਕਾਰ ਨੂੰ ਵੀ ਕਿਹਾ ਕਿ ਜਿਹੜੀਆਂ ਬਾਹਰਲੇ ਮੁਲਕਾਂ ਤੋਂ ਆਉਣ ਵਾਲੀਆਂ ਚੀਜ਼ਾਂ ਇਹਨਾਂ ਦੇ ਉੱਤੇ ਟੈਕਨੀਕਲ ਫੀ ਲਾਓ, ਵੱਡੀ ਫੀ ਲਾਓ ਤਾਂ ਕਿ ਇਹ ਜਿਹੜਾ ਇਸ ਦੇ ਉੱਤੇ ਇਹਨਾਂ ਦਾ ਸੌਦਾ ਨਾ ਵਿਕੇ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਵੀ ਇਹ ਇਹਨਾਂ ਦੀ ਇੱਕ ਫਰਸਟ੍ਰੇਸ਼ਨ ਹੈ। ਕਹਿਣਾ ਉਹ ਇਹ ਚਾਹੁੰਦੇ ਨੇ ਵੀ ਹੁਣ ਇਹ ਵਾਲਮਾਰਟ ਜਾਂ ਐਮਾਜ਼ੋਨ ਜਾਂ ਦੂਜਾ ਅਮਰੀਕਨ ਕੰਪਨੀਆਂ ਨੇ ਅਮਰੀਕਾ ਦਾ ਬਾਈਕਾਟ ਕਰੋ, ਪਰ ਇੰਨੀ ਹਿੰਮਤ ਵੀ ਨਹੀਂ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਆਰਐਸਐਸ ਦੇ ਆਰਥਿਕ ਵਿੰਗ ਸਵਦੇਸ਼ੀ ਜਾਗਰਣ ਮੰਚ ਵੱਲੋਂ ਭਾਰਤ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਭਾਰਤ ਵਿੱਚ ਬਣੀਆਂ ਚੀਜ਼ਾਂ ਹੀ ਖਰੀਦਣ। ਇਸ ਸੰਸਥਾ ਵੱਲੋਂ ਅਮਰੀਕੀ ਕੰਪਨੀਆਂ ਜਿਵੇਂ ਕਿ ਐਮਾਜ਼ੋਨ, ਵਾਲਮਾਰਟ ਆਦਿ ਦੇ ਪੂਰਨ ਬਾਈਕਾਟ ਦਾ ਸੱਦਾ ਦਿੱਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਡਿਸਕਸ ਕਰਕੇ ਹਟੇ ਹਾਂ ਕਿ ਭਾਰਤ ਦੀ ਵਿਦੇਸ਼ ਨੀਤੀ ਕਿਵੇਂ ਟੋਟਲੀ ਜਿਵੇਂ ਤੂੜੀ ਦਾ ਕੁੱਪ ਉੱਡ ਜਾਏ ਤੇ ਚਾਰ ਚਫੇਰੇ ਤੂੜੀ ਨਜ਼ਰ ਆਉਂਦੀ ਹੈ ਤਾਂ ਤੁਸੀਂ ਦੇਖਦੇ ਹੋ ਵੀ ਇੱਥੇ ਤਾਂ ਕਦੇ ਕੁੱਪ ਹੁੰਦਾ ਸੀ। ਇਵੇਂ ਹੀ ਇਹਨਾਂ ਦੀ ਵਿਦੇਸ਼ ਨੀਤੀ ਤਾਰ ਹੋਈ ਹੈ। ਜਿਵੇਂ ਇਹਨਾਂ ਨੇ ਅਮਰੀਕਾ ਦੇ ਨਾਲ ਸਾਂਝ ਪਿਆਲੀ ਔਰ ਉਹ ਸਾਰੇ ਦਾ ਡੰਕਾ ਵਜਾਇਆ, ਉਹ ਘੱਟੋ ਘੱਟ ਟਰੰਪ ਐਡਮਿਨਿਸਟ੍ਰੇਸ਼ਨ ਦੇ ਇਹਨਾਂ ਪਹਿਲੇ ਕੁਛ ਮਹੀਨਿਆਂ ਦੇ ਵਿੱਚ ਹੀ ਉਹ ਸਾਰੇ ਜਿਹੜੀ ਹੈ ਉਹ ਉੜਦਾ, ਇਹਨਾਂ ਦਾ ਤੂੜੀ ਉੜਦੀ ਨਜ਼ਰ ਆ ਰਹੀ ਹੈ। ਔਰ ਉਹਨਾਂ ਨੂੰ ਵੀ ਬੇਸ਼ੱਕ ਆਪਣੇ ਇਹ ਸਾਰੇ ਕਲੈਪਸ ਨੂੰ ਲੁਕਾਉਣ ਦੇ ਲਈ ਵਿਦਨ ਇੰਡੀਆ ਜੋ ਉਹਨਾਂ ਦਾ ਮੀਡੀਆ ਤੰਤਰ ਹੈ, ਉਹ ਭਾਵੇਂ ਉਹਨਾਂ ਦੇ ਟੀਵੀ ਚੈਨਲ ਨੇ ਜਾਂ ਆਈਟੀ ਦੇ ਉਹਨਾਂ ਦੇ ਪੇਡ ਜਿਹੜੇ ਲੋਕ ਸੋਸ਼ਲ ਮੀਡੀਆ 'ਤੇ ਬਿਠਾਏ ਹੋਏ ਨੇ, ਉਹ ਭਾਵੇਂ ਇੱਕ ਵੱਖਰਾ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕਰਦੇ ਨੇ। ਆਪਰੇਸ਼ਨ ਸੰਦੂਰ ਨੂੰ ਵੀ ਉਹ ਜਿੱਤ ਦੱਸਦੇ ਆ, ਆਪਣੇ ਹਥਿਆਰਾਂ ਦੀ ਜਿੱਤ ਦੱਸਦੇ ਹੈ ਔਰ ਇਹ ਵੀ ਕਹਿ ਰਹੇ ਨੇ ਆ ਜਿਹੜਾ ਸਾਰਾ 38-39 ਮੁਲਕਾਂ ਦਾ ਦੌਰਾ ਕਰਵਾਉਣ ਦੇ ਨਾਂ ਥੱਲੇ ਜਿਹੜੇ ਸਾਰੇ 60 ਤੋਂ ਜ਼ਿਆਦਾ MPs ਔਰ ਹਾਇਰ ਅਪਸ ਨੂੰ ਜਿਹੜੀਆਂ ਸੈਰਾਂ ਕਰਵਾਈਆਂ, ਆਸ਼ਾਂ ਕਰਵਾਈਆਂ, ਉਹਨਾਂ ਦੀਆਂ ਜ਼ਬਾਨਾਂ ਮੂੰਹ ਵੀ ਬੰਦ ਕਰਤੇ। ਲੇਕਿਨ ਕਿਤੇ ਵੀ ਦੁਨੀਆ ਦੇ ਵਿੱਚ ਭਾਰਤ ਦੇ ਸਟੈਂਡ ਨੂੰ ਹੁੰਗਾਰਾ ਨਹੀਂ ਮਿਲਿਆ। ਕੋਈ ਜੁਆਇੰਟ ਪ੍ਰੈਸ ਕਾਨਫਰੰਸ ਜਿਹਦੇ 'ਚ ਕਿ ਕਿਸੇ ਮੁਲਕ ਦਾ ਹੈਡ ਆਫ ਸਟੇਟ ਜਾਂ ਫੋਰਨ ਮਿਨਿਸਟਰ ਜਾਂ ਫੋਰਨ ਸੈਕਟਰੀ ਉਹਨੇ ਮਿਲ ਕੇ ਇੰਡੀਆ ਦੇ ਸਟੈਂਡ ਕਿ ਜੀ ਪਹਿਲਗਾਮ ਪਾਕਿਸਤਾਨ ਨੇ ਕਰਵਾਇਆ, ਉਸ ਦੀ ਹਮਾਇਤ ਕੀਤੀ ਹੋਏ। ਤੇ ਇਸ ਸਾਰੇ ਦੇ ਚਲਦਿਆਂ ਹੁਣ ਕਿਤੇ ਨਾ ਕਿਤੇ ਉਹਨਾਂ ਦੀ ਫਰਸਟ੍ਰੇਸ਼ਨ ਸਿੱਧੇ ਤੌਰ ਦੇ ਉੱਤੇ ਤਾਂ ਅਮਰੀਕਾ ਦੇ ਖਿਲਾਫ ਇੱਕ ਲਫ਼ਜ਼ ਵੀ ਬੋਲਣ ਨੂੰ ਤਿਆਰ ਨਹੀਂ। ਹਾਲਾਂਕਿ 13-14 ਵਾਰ ਟਰੰਪ ਨੇ ਕਿਹਾ ਜੀ ਮੈਂ ਕਰਵਾਇਆ ਸੀਜ਼ਫਾਇਰ, ਔਰ ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੂੰ ਹਿਊਮਿਲੇਟ ਅਮਰੀਕਾ ਕਰ ਰਿਹਾ। ਪਰ ਆਲਰੇਡੀ ਦੇਖੋ ਆਰਐਸਐਸ ਜਿਹੜੀ ਇਹਨਾਂ ਦੀ ਮਦਰ ਆਫ ਆਲ ਆਰਗੇਨਾਈਜੇਸ਼ਨਸ 72 ਇਹਨਾਂ ਦੇ ਅੱਡ ਵਿੰਗ ਨੇ, ਜਥੇਬੰਦੀਆਂ ਨੇ ਪੂਰੀਆਂ, ਔਰ ਦੁਨੀਆ ਦਾ ਕੋਈ ਇਹਦੇ 'ਚ ਸ਼ੱਕ ਨਹੀਂ ਹੈ ਵੀ ਉਹਨਾਂ ਨੇ ਹਰ ਫੀਲਡ ਦੇ ਵਿੱਚ ਜੇ ਉਹਨਾਂ ਨੇ ਮਜ਼ਦੂਰਾਂ ਦੀ, ਜੇ ਕਿਸੇ ਜ਼ਮਾਨੇ 'ਚ ਵਰਕਰਸ ਯੂਨੀਅਨ ਜਿਹੜੀਆਂ ਸੀ ਲੈਫਟਿਸਟ ਕੋਲ ਸੀ, ਇਹਨਾਂ ਨੇ ਆਪਣਾ ਜਿਹੜੀਆਂ 72 ਜਥੇਬੰਦੀਆਂ ਬਣਾਈਆਂ ਹੋਈਆਂ। ਆਰਐਸਐਸ ਉਹਨਾਂ ਦੀ ਮਾਂ ਹੈ। ਉਹਨਾਂ 'ਚ ਭਾਰਤੀ ਮਜ਼ਦੂਰ ਸੰਘ,
ਇੱਕ ਜ਼ਮਾਨਾ ਸੀ ਸਟੂਡੈਂਟਸ ਦੇ ਵਿੱਚ PSU ਜਾਂ SFI ਇਹ ਜਥੇਬੰਦੀਆਂ ਸੀ। ਇਹਨਾਂ ਨੇ ਕਿਵੇਂ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਇਹ ਉਹਦਾ ਵਿਦਿਆਰਥੀ ਵਿੰਗ ਜਨਸੰਘੀਆਂ ਨੇ, ਹਿੰਦੂ ਤਵੀਆਂ ਨੇ ਬਣਾਇਆ। ਔਰ ਅੱਜ ਜਿਹੜੀਆਂ ਉਹ ਯੂਨੀਵਰਸਿਟੀਜ਼ ਵੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਜਾਂ ਦਿੱਲੀ ਯੂਨੀਵਰਸਿਟੀ, ਜਿੱਥੇ ਕਦੇ ਬਹੁਤ ਪ੍ਰੋਗਰੈਸਿਵ ਔਰ ਖੁੱਲ੍ਹਦਿਲੇ ਜਿਹੜੇ ਨੌਜਵਾਨ ਨੇ ਜਾਂ ਨੌਜਵਾਨ ਬੀਬੀਆਂ ਸੀ, ਉਹ ਹੈਡ ਹੁਣ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਵੀ ਵੜਨ ਦੀ ਕੋਸ਼ਿਸ਼ ਕੀਤੀ, ਕਾਫੀ ਹੱਦ ਤੱਕ ਉਹ ਜਿਹੜੇ ਨੇ ਵਿੱਚ ਵੜਦ ਵੀ ਜਾਂਦੇ ਨੇ। ਹੁਣ ਇਸ ਸਾਰੇ ਦੇ ਚਲਦਿਆਂ ਇੱਕ ਇਕਨੋਮਿਕਲ ਫਰੰਟ ਦੇ ਉੱਤੇ ਕਿ ਆਰਥਿਕ ਨੀਤੀਆਂ ਭਾਰਤ ਦੀਆਂ ਕੀ ਹੋਣ, ਲੌਂਗ ਟਰਮ, ਸ਼ਾਰਟ ਟਰਮ, ਉਹਨਾਂ ਦੀ ਜਿਹੜੀ ਜਥੇਬੰਦੀ ਉਹਨਾਂ ਨੇ ਬਣਾਈ ਹੋਈ ਹੈ ਸਵਦੇਸ਼ੀ ਜਾਗਰਣ ਮੰਚ। ਸਵਦੇਸ਼ੀ ਜ਼ਾਹਰ ਹੈ ਕਿ ਆਪਣੇ ਦੇ ਜਾਗਰਣ ਕੇ ਜਾਗ੍ਰਿਤੀ ਪੈਦਾ ਕਰਨਾ। ਹੁਣ ਇਹ ਗਰੁੱਪ ਅਦਰਵਾਈਜ਼ ਲਾਈਮਲਾਈਟ 'ਚ ਨਹੀਂ ਹੁੰਦੇ। ਤੁਹਾਨੂੰ ਲਾਈਮਲਾਈਟ 'ਚ RSS ਦਾ ਪੋਲੀਟੀਕਲ ਵਿੰਗ ਨਜ਼ਰ ਆਏਗਾ, ਜਾਂ ਕਿਉਂਕਿ ਹੁਣ ਤਾਂ BJP 'ਚ ਸਰਕਾਰ ਹੀ ਉਹਨਾਂ ਦੀ ਹੈ, ਜਦੋਂ ਦੀ ਉਹ ਹੈ, ਤੇ ਇਹ ਕੋਈ ਪੋਲੀਟੀਕਲ ਸਟੇਟਮੈਂਟ ਨਹੀਂ ਦਿੰਦੇ। ਅੰਦਰੂਨੀ ਜਿੰਨਾ ਮਰਜ਼ੀ ਇਹ ਜਿਹੜਾ ਕੁਛ ਗਲਤ ਚੱਲ ਰਿਹਾ ਹੋਵੇ, ਤੁਹਾਨੂੰ ਕਦੇ ਕੋਈ RSS ਦਾ ਜਿਹੜਾ ਵਰਕਰ ਵਲੰਟੀਅਰ ਹੈ, ਜਿਵੇਂ ਸਾਡੇ ਤਾਂ ਕੋਈ ਇਸ਼ੂ ਆ ਜਾਏ ਜਥੇਦਾਰਾਂ ਤੋਂ ਲੈ ਕੇ ਦੂਜੇ, ਅਸੀਂ ਤਾਂ ਇੱਕ ਦੂਜੇ ਦੇ ਸਿਰ 'ਚ ਸੁਆਹ ਪਾਉਣ ਲਈ ਬੜੇ ਬੜੇ ਤਸਲੇ ਚੁੱਕੇ ਹੁੰਦੇ ਨੇ। ਤੁਹਾਨੂੰ ਕਿਤੇ ਵੀ ਹੁਣ ਕਿਵੇਂ ਉਹਨਾਂ ਨੇ LK ਅਡਵਾਨੀ ਨੂੰ ਲਾਂਭੇ ਕੀਤਾ, ਉਹਨੇ ਸਿਰਫ ਇੱਕ ਬਿਆਨ ਜਾ ਕੇ ਪਾਕਿਸਤਾਨ 'ਚ ਦਿੱਤਾ ਸੀ ਕਿ ਕਾਇਦੇ ਆਜ਼ਮ ਜਿਹੜੇ ਨੇ ਹੀ ਵਾਜ਼ ਏ ਸੈਕੂਲਰ ਮੈਨ। ਔਰ ਉਹ ਅਡਵਾਨੀ ਜਿਹੜਾ ਬਿਲਕੁਲ ਭਾਰਤ ਭਰ 'ਚ ਰੱਥ ਯਾਤਰਾ ਦੇ ਥੱਲੇ ਬਾਬਰੀ ਮਸਜਿਦ, ਸਭ ਤੋਂ ਵੱਡਾ ਕੰਮ ਜਿਹੜਾ BJP ਨੂੰ ਪਾਵਰ 'ਚ ਲਿਆਉਣ ਦਾ ਜੇ ਕਿਸੇ ਨੇ ਕੀਤਾ ਤੇ ਅਡਵਾਨੀ ਨੇ ਕੀਤਾ। ਪਰ ਇੱਕ ਕਮੈਂਟ ਤੋਂ ਬਾਅਦ ਆਂਦੇ ਹੀ ਅਡਵਾਨੇ ਨੂੰ ਉਹਨਾਂ ਨੇ ਕੱਢ ਕੇ ਪਾਸੇ ਰੱਖਤਾ ਜਿਵੇਂ ਮੱਖਣ 'ਚੋਂ ਵਾਲ ਕੱਢੀਦਾ। ਲੇਕਿਨ ਇੱਕ ਵੀ ਬੰਦੇ ਨੇ ਪ੍ਰੋਟੈਸਟ ਨਹੀਂ ਕੀਤਾ ਵੀ ਅਡਵਾਨੀ ਨਾਲ ਕੀ ਹੋਇਆ ਜੀ। ਇਵੇਂ ਹੀ ਜਦ ਕੱਲ ਨੂੰ ਮੋਦੀ ਨੂੰ ਹੁੰਦਾ ਨਾ ਜੀ, ਮੋਦੀ ਤਾਂ ਫਲਾਣਾ, ਮੋਦੀ ਕੁਝ ਵੀ ਨਹੀਂ, ਪਾਵਰ RSS ਕੋਲ ਲਾਈ ਕਰਦੀ। ਔਰ ਤੁਹਾਨੂੰ ਜੇ ਤੁਸੀਂ ਕੋਈ ਐਕਟੀਵਿਟੀ ਦੇਖਣੀ ਹੈ ਕਿ ਵੀ ਭਵਿੱਖ ਦੀ ਡਾਇਰੈਕਸ਼ਨ ਕੀ ਹੋਏਗੀ, ਇਹ BJP ਦੀਆਂ ਬਿਆਨਬਾਜ਼ੀਆਂ, ਨੱਡੇ ਨੇ ਕੀ ਕਿਹਾ, ਅਮਿਤ ਸ਼ਾਹ, ਇਹ ਮੈਟਰ ਨਹੀਂ ਕਰਦੀਆਂ। ਇਹ ਤਾਂ ਫਾਰ ਪਬਲਿਕ ਕੰਜ਼ੰਪਸ਼ਨ ਹੈ। ਉਹਨਾਂ ਨੂੰ ਉਨਾ ਕੁ ਉਹਨਾਂ ਨੇ ਪੋਲੀਟੀਕਲ ਲੈਵਲ ਦੇ ਉੱਤੇ ਉਨੀ ਕੁ ਜਿਹੜਾ ਹੈ ਉਨੀ ਕੁ ਛੋਟ ਦਿੱਤੀ ਹੋਈ ਸੀ। ਉਹ RSS ਜਿਹੜਾ ਉਹ ਸਟ੍ਰਿਕਟਲੀ ਮਾਨੀਟਰ ਕਰਦਾ ਉਸ ਸਾਰੇ ਨੂੰ। ਔਰ ਜਦੋਂ ਉਹਨਾਂ ਨੇ ਕਿਸੇ ਨੂੰ ਕਿਹਾ ਵੀ ਹੁਣ ਤੂੰ ਪਿੱਛੇ ਹਟ ਜਾ, ਬਹਿ ਜਾ, ਉਦੋਂ ਬਹਿਣਾ ਪੈਂਦਾ। ਹੁਣ ਅਮਰੀਕਾ ਦੇ ਖਿਲਾਫ ਜਿਹੜਾ ਇਹਨਾਂ ਨੂੰ ਬਿਲਟ ਹੋ ਰਿਹਾ ਪਬਲਿਕਲੀ, ਤਾਂ ਹੁਣ ਕਹਿ ਨਹੀਂ ਸਕਦੇ ਵੀ ਸਾਡੀ ਬਾਰ-ਬਾਰ ਹਿਊਮਿਲੇਸ਼ਨ ਜਿੰਨੀ ਉਹਨਾਂ ਨੇ, ਉਹ ਇਹਨਾਂ ਦੇ ਆਪਣੇ ਯੂਟਿਊਬਰ ਵੀ ਫਜ਼ੀਹਤ ਲਫ਼ਜ਼ ਹੈ ਉਰਦੂ ਦਾ ਕਿ ਜੀ ਜਿੰਨੀ ਮੋਦੀ ਦੀ ਔਰ ਭਾਰਤ ਦੀ ਫਜ਼ੀਹਤ ਕੀਤੀ ਹੈ ਅਮਰੀਕਾ ਨੇ, ਉਹ ਤਾਂ ਇੱਦਾਂ ਦੀ ਪਹਿਲੀ ਕੋਈ ਉਦਾਹਰਣ ਹੀ ਨਹੀਂ ਮਿਲਦੀ ਹੈ। ਲੇਕਿਨ ਇਸ ਸਾਰੇ ਨੂੰ ਕਿਉਂਕਿ ਪੋਲੀਟੀਕਲੀ ਉਹਨਾਂ ਨੇ ਬਿਲਕੁਲ ਚੁੱਪ ਧਾਰੀ ਹੋਈ ਹੈ। ਤਾਂ ਇਹ ਹੁਣ ਜਿਹੜਾ ਕਿ ਸਵਦੇਸ਼ੀ ਜਾਗਰਣ ਮੰਚ ਹੈ, ਉਹਦੇ ਪ੍ਰੈਜ਼ੀਡੈਂਟ ਨੇ ਅਸ਼ਵਨੀ ਮਹਾਜਨ, ਉਹਨਾਂ ਨੇ ਇੱਕ ਵੱਡੀ ਗੈਦਰਿੰਗ ਰੱਖੀ ਜਿਹਦੇ 'ਚ ਬੜੇ ਬੜੇ ਵਪਾਰੀ, ਇੰਡਸਟਰੀਅਲਿਸਟ ਇਹ ਉਹ ਸੱਦੇ। ਔਰ ਉਹਦੇ 'ਚ ਉਹਨਾਂ ਨੇ ਇੱਕ ਤਾਂ ਉਹੀ ਝੂਠ ਵੇਚਿਆ ਕਿ ਜੀ ਆਪਰੇਸ਼ਨ ਸੰਦੂਰ ਸਾਡਾ ਬਹੁਤ ਕਾਮਯਾਬ ਹੋਇਆ। ਔਰ ਉਹਦੇ 'ਚ ਚੀਨ ਔਰ ਤੁਰਕੀਆ, ਕਿਉਂਕਿ ਟਰਕੀ ਦਾ ਨਵਾਂ ਨਾਂ ਤੁਰਕੀਆ ਹੈ ਹੁਣ, ਕਿ ਵੀ ਇਹ ਐਕਸਪੋਜ਼ ਹੋਏ ਨੇ ਵੀ ਇਹ ਥ੍ਰੈਟ ਨੇ ਮੁਲਕ ਦੀ ਸੋਵਰਨਿਟੀ ਨੂੰ ਔਰ ਟ੍ਰੇਡ ਨੂੰ। ਇਸ ਲਈ ਉਹਨਾਂ ਨੇ ਜਿਹੜਾ ਸਵਦੇਸ਼ੀ ਜਾਗਰਣ ਮੰਚ ਹੈ, ਉਹਨਾਂ ਨੇ ਇਹ ਮੁਹਿੰਮ ਸ਼ੁਰੂ ਕੀਤੀ ਹੈ, ਪੈਨ ਇੰਡੀਆ ਡਰਾਈਵ ਟੂ ਕ੍ਰੀਏਟ ਅਵੇਅਰਨੈਸ ਅਬਾਊਟ ਦਾ ਯੂਜ਼ ਆਫ ਸਵਦੇਸ਼ੀ ਗੁਡਸ, ਕਿ ਵੀ ਸਿਰਫ ਭਾਰਤ ਦੀਆਂ ਬਣੀਆਂ ਚੀਜ਼ਾਂ ਦਾ ਇਸਤੇਮਾਲ ਕਰੋ। ਔਰ ਉਹਨਾਂ ਨੇ ਕਿਹਾ ਜੀ ਅਸੀਂ ਲੋਕਾਂ ਨੂੰ ਜਾਗਰਤ ਕਰ ਰਹੇ ਹਾਂ ਕਿ ਜਿਹੜੀ ਈ-ਕਮਰਸ ਵੈਬਸਾਈਟਸ ਨੇ ਜਿਨ੍ਹਾਂ ਨੇ ਇੰਡੀਅਨ ਮਾਰਕੀਟਸ ਦਾ ਬਹੁਤ ਨੁਕਸਾਨ ਕੀਤਾ ਹੈ, ਜਿਨ੍ਹਾਂ ਦੇ ਵਿੱਚ ਜਿਹੜੀ ਐਮਾਜ਼ੋਨ ਹੈ, ਫਲਿੱਪਕਾਰਟ, ਵਾਲਮਾਰਟ ਹੈ ਔਰ ਦੂਸਰੀਆਂ ਨੇ, ਇਹਨਾਂ ਸਾਰਿਆਂ ਦਾ ਮੁਕੰਮਲ ਬਾਈਕਾਟ ਕਰੋ। ਹੁਣ ਇਹ ਤਾਂ ਕਹਿ ਨਹੀਂ ਸਕਦੇ, ਪਹਿਲਾਂ ਹੀ ਕਹਿ ਚੁੱਕੇ ਨੇ ਵੀ ਚੀਨ ਦਾ ਬਾਈਕਾਟ ਕਰੋ ਜਦੋਂ ਹੁਣ ਚਾਈਨਾ ਨੇ ਗਲਵਾਨ ਕੀਤਾ ਜਾਂ ਦੂਜਾ। ਔਰ ਮੋਦੀ ਨੇ ਤਾਂ ਇੱਕ ਪਿਛਲੇ ਇਕੱਠ ਦੇ ਵਿੱਚ ਇਹ ਕਿਹਾ ਕਿ ਜੀ ਸਾਡੀ ਤਰਾਸਦੀ ਤਾਂ ਇਹ ਹੈ ਕਿ ਸਾਡੇ ਭਗਵਾਨ ਵੀ, ਗਣੇਸ਼ ਵੀ ਜਿਹੜੇ ਨੇ ਉਹ ਨਿੱਕੀਆਂ ਨਿੱਕੀਆਂ ਅੱਖਾਂ ਵਾਲੇ ਨੇ, ਕਿਉਂਕਿ ਨਿੱਕੀਆਂ ਨਿੱਕੀਆਂ ਅੱਖਾਂ ਵਾਲੇ ਇਹਨੂੰ ਬਣਾਉਂਦੇ ਆ। ਯਾਦ ਹੈ ਚਾਈਨਾ ਦੇ ਉੱਤੇ ਤੰਜ਼ ਕੀਤੀ ਗਈ। ਹੁਣ ਵੈਸੇ ਤਾਂ ਇਹ ਇਹਨਾਂ ਦਾ ਸਵਦੇਸ਼ੀ ਜਾਗਰਣ ਮੰਚ ਵਾਲਿਆਂ ਨੂੰ ਚਾਹੀਦਾ ਪਹਿਲਾਂ ਮੋਦੀ ਦੀ ਹੈਟ ਤੋਂ ਲੈ ਕੇ ਸ਼ੂਜ਼ ਤੱਕ ਜਿਹੜੇ ਉਹਨੇ ਸਾਰੇ ਬਾਹਰਲੇ ਮੁਲਕਾਂ ਦਾ ਜੋ ਪਾਇਆ ਹੈ, ਉਹਦੇ ਘੜੀ, ਉਹਦਾ ਪੈਨ, ਉਹ ਤਾਂ ਲਵਾਉਣ, ਉਹਨੂੰ ਜਰਾ ਖੱਦਰ ਦੇ ਵਿੱਚ ਲਪੇਟਣ। ਜਿਹੜਾ ਖੱਦਰ ਮੋਟਾ ਸਾਬਰਮਤੀ ਆਸ਼ਰਮ ਗਾਂਧੀ ਦੀ ਉਹ ਟਿਕਾਣਾ ਜਿਸ ਗਾਂਧੀ ਨੂੰ ਦਾ ਇਹਨਾਂ ਨੇ ਮਰਡਰ ਕੀਤਾ, ਉਹ ਜਿਹੜਾ ਕੱਤਦਾ ਸੀ ਚਰਖੇ ਦੇ ਨਾਲ, ਉਹਨੂੰ ਬਣਾ ਦੇ। ਪਰ ਇਸ ਤੋਂ ਉਹਨਾਂ ਦਾ ਇਹ ਨਜ਼ਰ ਆਉਂਦਾ ਕਿ ਭਾਈ ਉਹਨਾਂ ਨੇ ਜਿੱਥੇ ਕਿਹਾ
ਕਿ ਜੀ ਚਾਈਨਾ ਔਰ ਤੁਰਕੀ ਇਹ ਵੱਡੀ ਥ੍ਰੈਟ ਨੇ ਇੰਡੀਆ ਦੀ ਸੋਵਰਨਟੀ ਔਰ ਟ੍ਰੇਡ ਨੂੰ। ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਇਹ ਵੇਕਅਪ ਕਾਲ ਹੈ ਕਿ ਫੋਰਨ ਗੂਡਸ ਜਿਹੜੀਆਂ ਨੇ ਬਾਹਰਲੀਆਂ ਚੀਜ਼ਾਂ ਉਹਨਾਂ ਦਾ ਬਾਈਕਾਟ ਕੀਤਾ ਜਾਏ। ਔਰ ਇਹ ਪੂਰਾ ਉਹਨਾਂ ਨੇ ਇੱਕ ਪੈਨ ਇੰਡੀਆ ਡਰਾਈਵ ਲਾਂਚ ਕੀਤੀ ਦਿੱਲੀ ਦੇ ਵਿੱਚ, ਜਿਹਦੇ 'ਚ ਉਹਨਾਂ ਨੇ ਪੂਰਾ ਜਿਹਦੇ 'ਚ ਸਵਦੇਸ਼ੀ ਸੁਰੱਖਿਆ ਐਵਮ ਸਵੈਮ ਲੰਬਨ ਅਭਿਆਨ ਇਹ ਉਹਦਾ ਨਾਂ ਰੱਖਿਆ ਕਿ ਅਸੀਂ ਸਵਦੇਸ਼ੀ ਰੱਖੀਏ ਹਰ ਚੀਜ਼। ਔਰ ਇਸ ਲਾਂਚ ਦੇ ਮੌਕੇ ਵੱਡੇ ਵੱਡੇ ਇੰਡਸਟਰੀਅਲਿਸਟ ਮੌਜੂਦ ਸੀ, ਟ੍ਰੇਡਰ ਮੌਜੂਦ ਸੀ, ਕਿਸਾਨਾਂ ਨੂੰ ਸੱਦਿਆ ਹੋਇਆ ਸੀ, ਵਰਕਰਸ ਭਾਰਤ ਭਰ 'ਚੋਂ ਸੀ। ਔਰ ਉਹਨਾਂ ਨੇ ਕਿਹਾ ਕਿ ਜੀ ਅੱਜ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਬਾਹਰਲੀਆਂ ਮੁਲਕਾਂ ਦੀਆਂ ਬਣੀਆਂ ਚੀਜ਼ਾਂ ਨੂੰ ਰਿਜੈਕਟ ਕਰੀਏ, ਸਵਦੇਸ਼ੀ ਅਡਾਪਟ ਕਰੀਏ ਔਰ ਇਹ ਜਿਹੜੀਆਂ ਸਾਡੇ ਬਣੇ ਵਪਾਰੀਆਂ ਨੇ ਜੋ ਬਣਾਇਆ ਉਹ ਖਰੀਦੀਏ। ਔਰ ਉਹਨਾਂ ਨੇ ਕਿਹਾ ਜੀ ਦੇਖੋ ਇਹ ਇੰਨਾ ਸਾਡੀ ਸਰਕਾਰ ਨੇ ਜਿਹੜਾ ਆਪਰੇਸ਼ਨ ਸੰਦੂਰ ਕੀਤਾ ਉਹਦੇ 'ਚ ਉਹ ਬਹੁਤ ਕਾਮਯਾਬ ਸੀ। ਇੰਡੀਅਨ ਫੋਰਸਿਸ ਡਿਸਟਰੋਇਡ ਟੈਰਰਿਸਟ ਬੇਸਿਸ, ਏਅਰ ਬੇਸਿਸ ਐਂਡ ਡਿਪੋਜ਼ ਇਨ ਪਾਕਿਸਤਾਨ ਵਿਦ ਇੰਡੀਜੀਅਸਲੀ ਡਿਵੈਲਪਡ ਐਂਡ ਪ੍ਰੋਡਿਊਸਡ ਡਿਫੈਂਸ ਇਕਵਿਪਮੈਂਟ। ਇਹ ਤੋਂ ਵੱਡਾ ਕਿ ਜਿਹੜੇ ਦੇਸੀ ਸਾਡੇ ਹਥਿਆਰ ਸੀ ਉਹਨਾਂ ਰਾਹੀਂ ਅਸੀਂ ਪਾਕਿਸਤਾਨ ਦੇ ਫੌਜੀ ਕੈਂਪ ਤਬਾਹ ਕਰਤੇ, ਉਹਨਾਂ ਦੇ ਏਅਰ ਬੇਸ ਤਬਾਹ ਕਰਤੇ, ਉਹਨਾਂ ਦੇ ਡਿਪੋ ਤਬਾਹ ਕਰਤੇ। ਫਿਰ ਉਹ ਕਹਿੰਦਾ ਜੀ ਵੀ ਇਹ ਗੱਲ ਸਾਬਤ ਕਰਦੀ ਹੈ ਕਿ ਵੀ ਦੇਖੋ ਪਾਕਿਸਤਾਨ ਦੇ ਜਿਹੜੇ ਹਥਿਆਰ ਸੀ ਚੀਨ ਔਰ ਟਰਕੀ ਉਹ ਤਾਂ ਬਿਲਕੁਲ ਫੇਲ ਹੋਏ, ਸਾਡੇ ਸਵਦੇਸ਼ੀ ਦੇ ਬਹੁਤ ਕਾਮਯਾਬ ਹੋਏ। ਇਸ ਲਈ ਸਵਦੇਸ਼ੀ ਕਰੋ। ਔਰ ਇਹ ਜਿਹੜਾ ਟ੍ਰੇਡ ਵਾਰ ਹੈ ਉਹਦੇ 'ਚ ਉਹਨਾਂ ਨੇ ਕਿਹਾ ਕਿ ਬੜਾ ਜ਼ਰੂਰੀ ਹੈ ਕਿ ਵੀ ਚਾਈਨਾ ਔਰ ਤੁਰਕੀ ਇਹ ਸਾਡੇ ਮੁਲਕ ਦੀ ਪ੍ਰਭੂਸੱਤਾ, ਸੋਵਰਨਟੀ ਔਰ ਟ੍ਰੇਡ ਦੇ ਲਈ ਥ੍ਰੈਟ ਨੇ। ਇਹਨਾਂ ਦੋਨਾਂ ਮੁਲਕਾਂ ਦੀਆਂ ਬਣੀਆਂ ਚੀਜ਼ਾਂ ਦਾ ਵੀ ਮੁਕੰਮਲ ਬਾਈਕਾਟ ਕਰੋ। ਔਰ ਇਸੇ ਤਰ੍ਹਾਂ ਜਿਹੜੀਆਂ ਈ-ਕਮਰਸ ਕੰਪਨੀਆਂ ਨੇ ਐਮਾਜ਼ੋਨ, ਫਲਿੱਪਕਾਰਟ, ਵਾਲਮਾਰਟ, ਇਹਨਾਂ ਦਾ ਵੀ ਜਿਹੜਾ ਮੁਕੰਮਲ ਬਾਈਕਾਟ ਕਰੋ। ਨਾਲ ਹੀ ਉਹਨਾਂ ਨੇ ਸਰਕਾਰ ਨੂੰ ਵੀ ਕਿਹਾ ਕਿ ਜਿਹੜੀਆਂ ਬਾਹਰਲੇ ਮੁਲਕਾਂ ਤੋਂ ਆਉਣ ਵਾਲੀਆਂ ਚੀਜ਼ਾਂ ਇਹਨਾਂ ਦੇ ਉੱਤੇ ਟੈਕਨੀਕਲ ਫੀ ਲਾਓ, ਵੱਡੀ ਫੀ ਲਾਓ, ਤਾਂ ਕਿ ਇਹ ਜਿਹੜਾ ਇਸ ਦੇ ਉੱਤੇ ਇਹਨਾਂ ਦਾ ਸੌਦਾ ਨਾ ਵਿਕੇ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਵੀ ਇਹ ਇਹਨਾਂ ਦੀ ਇੱਕ ਫਰਸਟ੍ਰੇਸ਼ਨ ਹੈ। ਕਹਿਣਾ ਉਹ ਇਹ ਚਾਹੁੰਦੇ ਨੇ ਵੀ ਹੁਣ ਇਹ ਵਾਲਮਾਰਟ ਜਾਂ ਐਮਾਜ਼ੋਨ ਜਾਂ ਦੂਜਾ ਅਮਰੀਕਨ ਕੰਪਨੀਆਂ ਨੇ ਅਮਰੀਕਾ ਦਾ ਬਾਈਕਾਟ ਕਰੋ, ਪਰ ਇੰਨੀ ਹਿੰਮਤ ਵੀ ਨਹੀਂ ਹੈ ਤੇ ਸਰਕਾਰ ਆਪ ਨਹੀਂ, ਇਹ ਉਹਨਾਂ ਨੇ RSS ਨੇ ਦੇ ਰਾਹੀਂ ਉਹਨਾਂ ਨੇ ਇਹ ਕੰਮ ਸ਼ੁਰੂ ਕਰ ਦਿੱਤਾ। ਜੀ ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।